अस्सलाम वालेकुम सत श्री अकाल जी। उम्मीद करना कि ਸਾਰੇ ਠੀਕ ਹੋਵੋਗੇ। ਨਵਾਂ ਸਕੇਦਾ ਦੀ ਐਗਜ਼ਾਮ ਜੀ ਇੱਕ ਹੋਰ ਸਟੂਡੈਂਟ ਪਾਸ ਹੋ ਗਏ ਨੇ ਤੇ ਆਰਫ ਜਵੇਦ ਭਾਈ ਨੇ ਇਹਨਾਂ ਦੀਆਂ ਤਿੰਨ ਗਲਤੀਆਂ ਹੋਈਆਂ ਨੇ ਔਰ ਇਹਨਾਂ ਆਪਣੀ ਥਿਊਰੀ ਪਾਸ ਕਰ ਲਈ ਹੈ ਜੀ। ਬਹੁਤ ਬਹੁਤ ਮੁਬਾਰਕ ਹੋਵੇ ਤੁਹਾਨੂੰ। ਤੇ ਨਵੇਂ ਸਟੂਡੈਂਟ ਵਾਸਤੇ ਕਿ ਇਸ ਚੈਨਲ ਦੇ ਉੱਤੇ ਪੂਰਾ ਕੋਰਸ ਅਪਲੋਡ ਹੈ, ਤੁਸੀਂ ਆਪਣੀ ਤਿਆਰੀ ਬਿਲਕੁਲ ਫ੍ਰੀ ਕਰ ਸਕਦੇ ਹੋ, ਕੋਈ ਕਿਸੇ ਨੂੰ ਫੀਸ ਦੇਣ ਦੀ ਜ਼ਰੂਰਤ ਨਹੀਂ, ਪੂਰਾ ਕੋਰਸ ਅਪਲੋਡ ਹੈ। ਠੀਕ ਹੈ, ਐਪਲੀਕੇਸ਼ਨ ਵੈਬ ਪਤਨ ਤੇ ਗੂਗਲ ਤੋਂ ਡਾਊਨਲੋਡ ਵੀ ਹੋ ਜਾਏਗੀ, ਅਗਰ ਡਾਊਨਲੋਡ ਨਹੀਂ ਹੁੰਦੀ ਤਾਂ ਤੁਸੀਂ ਆਨਲਾਈਨ ਵੀ ਪੜ੍ਹ ਸਕਦੇ ਹੋ। ਠੀਕ ਹੈ, ਤੇ ਦੂਸਰਾ ਜਿਹੜਾ ਨਵੀਂ ਸਟੱਡੀ ਸ਼ੁਰੂ ਕੀਤੀ ਹੈ, ਨਵਾਂ ਹਲੇ ਪੜ੍ਹਨਾ ਸ਼ੁਰੂ ਕੀਤਾ ਹੈ, ਵੀਡੀਓ ਵੇਖੋ ਤੇ ਜਿਤਨੇ ਪੇਜ ਦੀ ਵੀਡੀਓ ਵੇਖੀਏ ਜਾ ਕੇ ਐਪਲੀਕੇਸ਼ਨ ਤੋਂ ਉਤਨੇ ਪੇਜਾਂ ਦੀ ਟਰਾਈ ਕਰੋ, ਆਰਗੂਮੈਂਟ ਕਰੋ। ਸਿਰਫ ਵੀਡੀਓ ਵੇਖਣ ਨਾਲ ਕੋਈ ਨਹੀਂ ਲਾਇਸੈਂਸ ਹੁੰਦਾ। ਠੀਕ ਹੈ, ਉਹ ਕਰਦੇ ਹਨ ਬੰਦੇ, ਸਿਰਫ ਸੁਣ ਕੇ ਵੀ ਕਰਦੇ ਨੇ, ਲੇਕਿਨ ਹਰ ਕਿਸੇ ਦੇ ਵਾਸ ਦਾ ਇਹ ਕੰਮ ਨਹੀਂ। ਜਿਤਨੀ ਦੇਰ ਤੁਸੀਂ ਖੁਦ ਟਰਾਈ ਨਹੀਂ ਕਰਨੀ ਤੁਹਾਡੀ ਤਿਆਰੀ ਨਹੀਂ ਹੋਣੀ। ਅਗਰ ਕੋਈ ਕਹਿੰਦਾ ਕਿ ਮੇਰੀਆਂ ਗਲਤੀਆਂ ਨਹੀਂ ਘਟਦੀਆਂ ਪਈਆਂ ਤੇ ਉਹ ਆਰਗੂਮੈਂਟ ਕਰੇ। ਠੀਕ ਹੈ, ਆਰਗੂਮੈਂਟ ਨਾਲ ਹੀ ਗਲਤੀਆਂ ਘਟਦੀਆਂ ਨੇ। ਚਲੋ ਜੀ, ਪਹਿਲਾ ਸਵਾਲ ਜੀ, se si attraversa un incrocio, ਕਹਿੰਦਾ ਅਗਰ ਇੱਕ ਚੌਕ ਕ੍ਰਾਸ ਕਰਦੇ ਹੋ, con dritto di precedenza, ਮਤਲਬ dritto di precedenza ਵੀ ਤੁਹਾਡੀ ਪਹਿਲ ਹੈ ਔਰ ਤੁਸੀਂ ਚੌਕ ਕ੍ਰਾਸ ਕਰਦੇ ਹੋ, non si ha alcun obbligo, ਕਹਿੰਦਾ ਤੁਹਾਡੇ ਤੇ ਕੁਝ ਵੀ ਓਬਲੀਗੋ ਨਹੀਂ ਹੁੰਦਾ, ਲਾਗੂ ਨਹੀਂ ਹੁੰਦਾ, di rallentare, slow ਹੋਣਾ, ਮਤਲਬ ਤੁਹਾਡੇ ਤੋਂ ਸਲੋ ਹੋਣਾ ਜ਼ਰੂਰੀ ਕੋਈ ਨਹੀਂ, ਫਾਲਸੋ ਜੀ, ਸਲੋ ਹੋਣਾ ਜ਼ਰੂਰੀ ਹੈ। ਦੂਸਰਾ ਸਵਾਲ, il mancato rispetto delle norme, ਕਹਿੰਦਾ ਨੋਰਮੇ ਲੇਜੇ ਦੀ mancato rispetto, ਮਤਲਬ ਜਿਹੜਾ ਲੇਜੇ ਕਾਨੂੰਨ ਹੈ ਉਹਦੇ ਤੁਸੀਂ ਅਮਲ ਨਹੀਂ ਕੀਤਾ, prescritte ਜਿਹੜੇ ਬਣਾਏ ਗਏ ਨੇ। Per immettersi nel flusso della circolazione traffic ਦੇ ਵਿੱਚ ਐਂਟਰ ਹੋਣੇ ਵਾਸਤੇ non comporta la sottrazione di punti della patente, ਕਹਿੰਦੇ ਇਹਦੇ ਨਾਲ ਪਤੈਂਤੇ ਦੀਆਂ puntiਆਂ ਨਹੀਂ ਕੱਟੀਆਂ ਜਾਂਦੀਆਂ, ma ਲੇਕਿਨ sanzione pecuniaria, ਲੇਕਿਨ ਕਹਿੰਦਾ ਜੁਰਮਾਨਾ ਹੋਵੇਗਾ, ਫਾਲਸੋ ਜੀ, puntiਆਂ ਵੀ ਕੱਟਦੇ ਨੇ। ਤੀਸਰਾ ਸਵਾਲ ਜੀ, il traino per situazione di emergenza di un veicolo, ਕਹਿੰਦਾ ਜਿਹੜੀ ਇਹ ਗੱਡੀ ਟੋ ਚੈਨ ਕਰਦੇ ਹੋ ਐਮਰਜੈਂਸੀ ਦੇ ਵਿੱਚ, da parte di un altro, ਦੂਸਰੀ ਦੇ ਨਾਲ, deve avvenire attraverso un solido collegamento, ਕਹਿੰਦਾ ਇਹ solido collegamento ਕਰਨਾ ਹੈ, ਮਤਲਬ ਉਹਨੂੰ ਪੀਡਾ ਕਰਕੇ ਬੰਨਣਾ ਹੈ। come fune, ਰੱਸੇ ਦੇ ਨਾਲ, ਕਤੇਨੇ ਦੇ ਨਾਲ ਜਿਹੜਾ ਚੈਨ ਹੁੰਦਾ ਹੈ, ਸੰਗਲ, ਕਾਵੋ ਤਾਰ, 12 ਰੀਜ ਦਾ ਕੋਈ ਸਖਤ ਰਾਡ, porque idoneamente segnalati, ਤੇ ਚੰਗੀ ਤਰ੍ਹਾਂ ਕਹਿੰਦਾ ਇਹਦੀ ਨਿਸ਼ਾਨਦੇਹੀ ਵੀ ਕਰਨੀ ਹੈ। ਮੇਰੋ ਮਸਲਨ ਜਿਹੜਾ ਆਪਣੀ ਗੱਡੀ ਦੇ ਪਿੱਛੇ ਤੁਸੀਂ ਦੂਸਰੀ ਗੱਡੀ ਟੋ ਚੈਨ ਕੀਤੀ ਹੈ, ਚਾਹੇ ਉਹ ਰੱਸਾ ਪਿੱਛੇ ਪਾਇਆ ਜਾਂ ਸੰਗਲ ਪਾਇਆ ਦਰਮਿਆਨ ਵਿੱਚ, ਉਸ ਸੰਗਲ ਜਾਂ ਰੱਸੇ ਦੇ ਉੱਤੇ ਵੀ ਕੋਈ ਚੀਜ਼, ਕੋਈ ਕੱਪੜਾ ਇਸ ਤਰ੍ਹਾਂ ਦਾ ਲਾਣਾ ਹੈ ਕਿ ਦੂਸਰੀਆਂ ਗੱਡੀਆਂ ਨੂੰ ਪਤਾ ਲੱਗੇ ਵੀ ਦਰਮਿਆਨ ਵਿੱਚ ਕੋਈ ਰੱਸਾ ਹੋਵੇ, ਕੋਈ ਸੰਗਲੀ ਹੈ, ਕੋਈ ਬਾਰਾ ਹੋਵੇ। ਠੀਕ ਹੈ, ਇਸ ਵਾਸਤੇ ਕਹਿੰਦਾ ਸਿੰਗਲਾਤੀ ਵੀ ਕਰਨਾ, ਨਿਸ਼ਾਨਦੇਹੀ ਵੀ ਕਰਨੀ। ਮੇਰੋ ਜੀ, ਚੌਥਾ ਸਵਾਲ ਜੀ, ਲਾ ਪਤੈਂਤੇ ਦੀ ਗੁਇਦਾ ਦੀ ਕੈਟੇਗੋਰੀਆ BA, ਕਹਿੰਦਾ BA ਕੈਟੇਗਰੀ ਦਾ ਲਾਇਸੈਂਸ ਜਿਹੜਾ ਹੈ, salvo diversa limitazione riportata sul documentazione, ਕਹਿੰਦਾ ਅਗਰ ਤੁਹਾਡੇ ਡਾਕੂਮੈਂਟਸ ਦੇ ਉੱਤੇ ਕੋਈ ਲਿਮਿਟ ਨਹੀਂ ਦੱਸੀ ਗਈ, ਉਹ salvo allineamento alla data del compleanno del titolare, ਜਾਂ ਜਿਹੜੇ ਲਾਇਸੈਂਸ ਕਰਨਾ ਉਹਦੀ ਡੇਟ ਆਫ ਬਰਥ ਦੇ ਅਗਰ ਬਰਾਬਰ ਨਹੀਂ ਡੇਟ, ਆ validità di 10 anni, ਫਿਰ ਕਹਿੰਦਾ ਤੁਹਾਡਾ ਲਾਇਸੈਂਸ 10 ਸਾਲ ਵੈਲਿਡ ਹੋਵੇਗਾ। se rilasciata o confermata, ਅਗਰ ਕਹਿੰਦਾ ਤੁਹਾਡਾ ਇਸ਼ੂ ਹੁੰਦਾ ਹੈ a chi non ha superato i 50 anni di età, ਜਿਹਨੇ ਹਲੇ 50 ਸਾਲ ਦੀ ਏਜ ਨੂੰ ਪਾਰ ਨਹੀਂ ਕੀਤਾ। ਤੇ ਵੇਰੋ ਜੀ, ਨਾਰਮਲ ਹਾਲਾਤ ਦੇ ਵਿੱਚ ਲਾਇਸੈਂਸ 10 ਸਾਲ ਹੁੰਦਾ ਹੈ ਅਗਰ ਤੁਹਾਡੀ 50 ਸਾਲ ਤੋਂ ਏਜ ਜ਼ਿਆਦਾ ਨਹੀਂ ਤੇ। ਠੀਕ ਹੈ, ਇਹਦੇ ਵਿੱਚ ਦੋ ਚੀਜ਼ਾਂ ਉਹਨੇ ਦੱਸੀਆਂ ਨੇ, ਅਗਰ ਤੁਹਾਡੇ ਕਾਗਜ਼ਾਂ ਦੇ ਉੱਤੇ ਕੋਈ ਲਿਮਿਟ ਨਹੀਂ ਤਾਂ 10 ਸਾਲ ਦਾ ਹੋਵੇਗਾ। ਠੀਕ ਹੈ, ਅਗਰ ਕੋਈ ਲਿਮਿਟ ਹੈ, ਕੋਈ ਪਾਬੰਦੀ ਹੈ ਤੇ ਫਿਰ ਉਸ ਹਿਸਾਬ ਨਾਲ ਹੋ ਜਾਏਗਾ। ਦੂਸਰਾ ਉਹਨੇ ਗੱਲ ਦੱਸੀ ਵੀ ਅਗਰ ਤੁਹਾਡੀ ਡੇਟ ਆਫ ਬਰਥ ਦੇ ਬਰਾਬਰ ਨਹੀਂ ਤੁਹਾਡੇ ਲਾਇਸੈਂਸ ਦਾ ਸਕਦੇਂਸਾ ਤਾਂ 10 ਸਾਲ ਹੋਵੇਗਾ। ਮਸਲਨ ਡੇਟ ਆਫ ਬਰਥ ਤੁਹਾਡੀ ਬਣਦੀ ਹੈ ਪਈ, ਮਤਲਬ 10 ਸਾਲ ਲਾਇਸੈਂਸ ਤੁਹਾਡਾ ਹੋ ਜਾਂਦਾ ਹੈ, ਉਸ ਤੋਂ 2-3 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਜਾਂ ਕੁਝ ਦਿਨਾਂ ਬਾਅਦ ਤੁਹਾਡੀ ਡੇਟ ਆਫ ਬਰਥ ਹੈ, ਤੁਹਾਡੀ ਬਰਥਡੇ ਵੇ, ਫਿਰ ਕੀ ਕਰਨ ਦੇ, ਤੁਹਾਡੀ ਡੇਟ ਆਫ ਬਰਥ ਦੇ ਬਰਾਬਰ ਸਕਦੈਂਸਾ ਕਰ ਦੇਣ ਦੇ। ਉਹ 10 ਸਾਲ ਤੋਂ ਜ਼ਿਆਦਾ ਵੀ ਹੋ ਸਕਦਾ, ਕੁਝ ਦਿਨ ਘੱਟ ਵੀ ਹੋ ਸਕਦਾ। ਇਸੇ ਤਰ੍ਹਾਂ ਅਗਰ ਤੁਹਾਡੀ ਕੰਪਲੇਨੋ ਡੇਟ ਆਫ ਬਰਥ ਪਹਿਲਾਂ ਹੁੰਦੀ ਹੈ ਵੀ 10 ਸਾਲਾਂ ਤੋਂ, ਮਸਲਨ 10 ਦਿਨ 15 ਦਿਨ, ਤੇ ਉਹ ਪਹਿਲਾਂ ਵੀ ਕਰ ਸਕਦੇ ਨੇ। ਠੀਕ ਹੈ, ਉਦੋਂ ਵੀ ਉਹਨੇ ਚੀਜ਼ਾਂ ਦੱਸੀਆਂ। 5 ਨੰਬਰ ਜੀ, il rumore prodotto dai veicoli a motore, ਕਹਿੰਦਾ ਜਿਹੜੀਆਂ ਇੰਜਨ ਵਾਲੀਆਂ ਗੱਡੀਆਂ ਰੂਮੋਰੇ ਕਰਦੀਆਂ ਨੇ, ਸ਼ੋਰ ਕਰਦੀਆਂ ਨੇ, aumenta, ਕਹਿੰਦਾ ਇਹ ਸ਼ੋਰ ਵੱਧ ਜਾਏਗਾ, man mano ਆਹਿਸਤਾ ਆਹਿਸਤਾ, che si va rovinando il silenziatore, ਅਗਰ rovinando ਹੋ ਰਿਹਾ, ਟੁੱਟ ਰਿਹਾ, silenziatore silencer ਜਿਹੜਾ, ਵੇਰੋ ਜੇ ਅਗਰ silencer ਖਰਾਬ ਹੁੰਦਾ ਪਿਆ, ਟੁੱਟਦਾ ਪਿਆ ਤੇ ਸ਼ੋਰ ਆਹਿਸਤਾ ਆਹਿਸਤਾ ਵੱਧਦਾ ਜਾਏਗਾ। 6 ਨੰਬਰ, ਕ੍ਰਾਸ ਦਾ ਨਿਸ਼ਾਨ ਆ ਗਿਆ,
Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, ਇਹ ਇੰਟੈਗਰਾto da una luce verde ਕਹਿੰਦਾ ਇਹਦੇ ਨਾਲ ਵਿਰਦ ਲਾਈਟ ਵੀ ਲੱਗੀ ਹੋ ਸਕਦੀ ਹੈ, ਇਹ ਦੂਣਾ ਰੋਸਾ ਫੀਸਾ ਤੇ ਲਾਲ ਫਿਕਸ ਲਾਈਟ ਵੀ ਹੋ ਸਕਦੀ ਹੈ, ਫਾਲਸੋ। 7 ਨੰਬਰ ਜੀ, ਨਿਸ਼ਾਨ ਦੱਸ ਰਿਹਾ ਹੈ ਕਿ ਜਿਹੜੀ ਟਰੱਕਾਂ ਵਾਸਤੇ ਓਵਰਟੇਕ ਦੀ ਪਾਬੰਦੀ ਸੀ ਉਹ ਖਤਮ ਹੋ ਗਈ ਹੈ। Il segnale raffigurato ਹੈ ਨਿਸ਼ਾਨ ਦਿਖਾਇਆ ਗਿਆ ਹੈ, non vale per gli autocarri ਕਹਿੰਦਾ ਇਹ ਟਰੱਕਾਂ ਵਾਸਤੇ ਵੈਲਿਡ ਨਹੀਂ। ਕਿਹੜੀਆਂ ਟਰੱਕਾਂ ਵਾਸਤੇ? ਦੀ ਮਾਸਾ ਕੰਪਲੈਸਿਵਾ ਪਾਰੀ ਆ 7 ਟੋਨਲਾਤੇ ਜਿਨ੍ਹਾਂ ਦਾ ਵਜ਼ਨ 7 ਟਨ ਦੇ ਬਰਾਬਰ ਹੈ, ਫਾਲਸੋ ਜੀ। ਇਹਨੇ ਸਾਰਿਆਂ ਵਾਸਤੇ ਦੱਸਿਆ, ਚਾਹੇ ਕੋਈ ਵੱਡਾ ਹੈ ਮਤਲਬ 7 ਟਨ ਤੋਂ ਵੱਡਾ ਜਾਂ ਉਹਦੇ ਬਰਾਬਰ ਜਾਂ ਛੋਟਾ ਹੈ, ਸਾਰਿਆਂ ਵਾਸਤੇ ਨਿਸ਼ਾਨ ਹੈ। 8 ਨੰਬਰ ਜੀ, ਗੱਡੀ ਤੁਸੀਂ ਵੇਖ ਲਈਏ ਤੀਰ ਦਾ ਨਿਸ਼ਾਨ ਜਿੱਧਰ ਜਾ ਰਿਹਾ ਔਰ ਗੱਡੀ ਦੇ ਨਾਲ ਡਿਸਕੰਟੀਨਿਊ ਲੈਣ, ਔਰ ਇਸ ਤਰ੍ਹਾਂ ਦੀ ਜਿਹੜੀ ਡਿਸਕੰਟੀਨਿਊ ਲੈਣ ਹੋਵੇ ਨਾਲ ਕੰਟੀਨਿਊ ਹੋਵੇ, ਇਹ ਨਿਸ਼ਾਨ ਇਸ ਤਰ੍ਹਾਂ ਤੁਹਾਨੂੰ ਮਿਲਦਾ ਹੈ doppio senso ਸੜਕ ਦੇ ਉੱਤੇ, senso unico ਉੱਤੇ ਨਹੀਂ ਮਿਲਦਾ, ਠੀਕ ਹੈ। rispetto al veicolo che procede nel senso della freccia ਕਹਿੰਦਾ ਉਹ ਗੱਡੀ ਜਿਹੜੀ ਤੀਰ ਦੀ ਤਰਫ ਚੱਲ ਰਹੀ ਹੈ, la striscia discontinua come discontinua in figura ਜਿਹੜੀ ਕਹਿੰਦਾ ਡਿਸਕੰਟੀਨਿਊ ਲੈਣ ਤਸਵੀਰ ਦੇ ਵਿੱਚ, si trova e ਮਿਲੇਦੀ di norma su strade a senso unico di circolazione ਕਹਿੰਦਾ senso unico ਸੜਕ ਉੱਤੇ ਮਿਲੇਦੀ, ਫਾਲਤੂ ਜੀ doppio senso ਉੱਤੇ ਮਿਲਦੀ। 9 ਨੰਬਰ ਸਵਾਲ ਜੀ, ਨਿਸ਼ਾਨ ਤੁਸੀਂ ਵੇਖ ਲਿਆ, ਨਿਸ਼ਾਨ ਇਹ ਦੱਸ ਰਿਹਾ ਕਿ ਅੱਗੇ ਪਟੜੀ ਹੈ ਔਰ ਉਹਦੇ ਉੱਤੇ ਮੂਵਮੈਂਟ ਹਰਕਤ ਹੋ ਸਕਦੀ, ਮਤਲਬ ਟ੍ਰੇਨ ਆ ਜਾ ਸਕਦੀ ਹੈ। Il segnale raffigurato indica ਨਿਸ਼ਾਨ ਦੱਸ ਰਿਹਾ un attraversamento e crossing ਦੀ binari ਦੀ ਮਨੋਵਰਾ ਕਹਿੰਦਾ ਬਿਨਾਰੀ ਦੀ ਮਨੋਵਰਾ ਮਤਲਬ ਪਟੜੀਆਂ ਤੇ ਮਨੋਵਰਾ ਹੋ ਸਕਦਾ, ਮੂਵਮੈਂਟ ਹੋ ਸਕਦੀ ਹੈ, ਵੇਰੋ ਜੀ। ਅੱਛਾ ਜੀ, ਇਹਨਾਂ ਫਾਲਸੋ ਕੀਤੇ ਹੈ ਲੇਕਿਨ ਸਵਾਲ ਵੇਰੋ ਹੈ। 10 ਨੰਬਰ ਜੀ, lo uso corretto della strada ਜਿਹੜਾ ਸੜਕ ਦਾ ਸਹੀ ਇਸਤੇਮਾਲ ਹੈ, comporta ਸ਼ਾਮਲ ਹੈ ਇਹਦਾ ਮਤਲਬ ਸੜਕ ਦੇ ਸਹੀ ਇਸਤੇਮਾਲ ਵਿੱਚ ਕਹਿੰਦਾ ਇਹ ਚੀਜ਼ ਸ਼ਾਮਲ ਹੈ ਕਿ veicoli procedono ਵੀ ਗੱਡੀਆਂ ਚੱਲਣ ad una velocità adeguata ਮਨਾਸਬ ਸਪੀਡ ਦੇ ਉੱਤੇ ਮਤਲਬ ਸਹੀ ਸਪੀਡ ਦੇ ਉੱਤੇ, alle condizioni della strada ਸੜਕ ਦੇ ਹਿਸਾਬ ਨਾਲ, ਸੜਕ ਦੀ ਹਾਲਤ ਦੇ ਹਿਸਾਬ ਨਾਲ, e del traffico ਤੇ ਟ੍ਰੈਫਿਕ ਦੇ ਹਿਸਾਬ ਨਾਲ, ਵੇਰੋ ਜੀ। ਟ੍ਰੈਫਿਕ ਦੇ ਹਿਸਾਬ ਨਾਲ ਚੱਲਣਾ ਤੇ ਸੜਕ ਦੇ ਹਿਸਾਬ ਨਾਲ ਚੱਲਣਾ ਇਹ ਵੀ ਸੜਕ ਦਾ ਸਹੀ ਇਸਤੇਮਾਲ ਹੈ। 11 ਨੰਬਰ ਜੀ, ਅੱਛਾ ਜਿਹੜੇ ਪਹਿਲੇ 10 ਸਵਾਲ ਆਏ ਨੇ ਇਤਨੇ ਸੌਖੇ ਨਹੀਂ ਸਨ। 11 ਨੰਬਰ ਜੀ, la fermata di un veicolo ਕਹਿੰਦਾ ਜਿਹੜਾ ਗੱਡੀ ਫਰਮਾਤਾ ਕਰਦੀ ਹੋ, ਇਹ la temporanea sospensione della marcia ਇਹ ਤੁਸੀਂ ਆਰਜ਼ੀ ਤੌਰ ਤੇ temporanea ਸਸਪੈਂਸੀone ਕਰਦੇ ਹੋ ਮਤਲਬ ਆਰਜ਼ੀ ਤੌਰ ਤੇ ਰੁਕਦੇ ਹੋ। ਫਿਰ ਐਜੈਂਸੀ ਕਹਿੰਦੇ ਜ਼ਰੂਰਤ ਹੁੰਦੀ ਹੈ ਦੀ ਬ੍ਰੇਵੀਸੀਮਾ ਦੁਰਾਤਾ ਥੋੜੇ ਟਾਈਮ ਵਾਸਤੇ, ਵੇਰੋ ਜਿਹੜਾ ਫਰਮਾਤਾ ਹੁੰਦਾ ਹੈ ਬ੍ਰੇਵੀਸੀਮਾ ਦੁਰਾਤਾ ਹੀ ਹੁੰਦਾ ਹੈ ਮਤਲਬ ਥੋੜੇ ਟਾਈਮ ਵਾਸਤੇ। ਤੇ ਇਹਨਾਂ ਫਾਲਸੋ ਕੀਤੀ ਹੈ, ਇਹ ਵੀ ਸਵਾਲ ਵੇਰੋ, ਦੂਸਰੀ ਗਲਤੀ ਇਹਨਾਂ ਦੀ ਇਹ ਹੋਈ ਹੈ। 12 ਨੰਬਰ ਜੀ, l'uso delle cinture di sicurezza ਕਹਿੰਦਾ ਜਿਹੜਾ ਬੈਲਟ ਦਾ ਇਸਤੇਮਾਲ ਹੈ, ਸੀਟ ਬੈਲਟ ਦਾ ਇਸਤੇਮਾਲ ਹੈ, consente ਇਹ ਇਜਾਜ਼ਤ ਦਿੰਦਾ ਹੈ il trasporto di bambini ਬੱਚਿਆਂ ਨੂੰ ਲੈ ਕੇ ਜਾਣੇ ਦੀ sui sedili anteriori ਅੱਗੇ ਵਾਲੀਆਂ ਸੀਟਾਂ ਦੇ ਉੱਤੇ, in braccio a un adulto ਇੱਕ ਵੱਡੇ ਬੰਦੇ ਦੀਆਂ ਬਾਹਾਂ ਦੇ ਵਿੱਚ ਕਹਿੰਦਾ ਬੱਚੇ ਨੂੰ ਇਜਾਜ਼ਤ ਲੈ ਕੇ ਜਾਣੇ ਦੀ ਇਜਾਜ਼ਤ ਦਿੰਦਾ ਹੈ, senza pericoli ਮਤਲਬ ਕੋਈ ਖਤਰਾ ਨਹੀਂ ਹੁੰਦਾ, ਕੋਈ ਇਹਦਾ ਮਤਲਬ ਰਿਸਕ ਨਹੀਂ ਹੁੰਦਾ, ਫਾਲਸੋ ਜੀ। 13 ਨੰਬਰ ਜੀ, un ferito in stato di shock ਕਹਿੰਦਾ ਇੱਕ ਫਰੀਤੋ ਜ਼ਖਮੀ ਹੈ stato di shock ਤੇ ਸ਼ੌਕ ਦੀ ਹਾਲਤ ਵਿੱਚ, va coperto come meglio possibile ਕਹਿੰਦੇ ਉਹਨੂੰ ਕਵਰ ਕਰਨਾ ਹੈ meglio possibile ਜਿਤਨਾ ਚੰਗੀ ਤਰ੍ਹਾਂ ਹੋ ਸਕਦਾ ਹੈ, per evitare ਬਚਾਣੇ ਦੇ ਲਈ ਕਿ ਸਿਰ ਅਫਰੇਦੀ ਸਰਦੀ ਤੋਂ, ਵੇਰੋ ਜੀ ਕਿਉਂਕਿ ਜਿਹਨੂੰ ਸ਼ੌਕ ਲੱਗਿਆ ਹੁੰਦਾ ਹੈ ਉਹਨੂੰ ਠੰਡ ਵੀ ਲੱਗਦੀ ਹੈ ਤੇ ਇਸ ਵਾਸਤੇ ਉਹਨੂੰ ਕਵਰ ਕਰਨਾ ਹੈ। 14 ਨੰਬਰ ਜੀ, il conducente di un veicolo diverso dai taxi ਕਹਿੰਦਾ ਜਿਹੜਾ ਟੈਕਸੀ ਹੈ ਉਹਦੇ ਨੂੰ diverso ਗੱਡੀ ਹੈ ਤੇ ਉਸ ਗੱਡੀ ਦਾ ਡਰਾਈਵਰ ਮਤਲਬ ਆਮ ਗੱਡੀ ਜਿਹੜੀ ਹੋਗੀ ਉਹਦਾ ਡਰਾਈਵਰ ਜਿਹੜਾ ਹੈ non posso stare ਕਹਿੰਦਾ ਉਹ ਸੋਸਤਾ ਨਹੀਂ ਕਰ ਸਕਦਾ, ਪਾਰਕਿੰਗ ਨਹੀਂ ਲਾ ਸਕਦਾ, nei posteggi riservati ai taxi ਉਸ ਜਗ੍ਹਾ ਵਿੱਚ ਜਿਹੜੀ ਟੈਕਸੀ ਵਾਸਤੇ ਰਿਜ਼ਰਵ ਹੈ, ਵੇਰੋ ਜੀ ਜਿਹੜੀ ਟੈਕਸੀ ਵਾਸਤੇ ਜਗ੍ਹਾ ਰਿਜ਼ਰਵ ਹੁੰਦੀ ਹੈ, ਸਪੈਸ਼ਲ ਟੈਕਸੀ ਦੀ ਪਾਰਕਿੰਗ ਹੁੰਦੀ ਹੈ, ਉਹਦੇ ਵਿੱਚ ਆਮ ਗੱਡੀ ਪਾਰਕਿੰਗ ਵਿੱਚ ਅਸੀਂ ਨਹੀਂ ਲਾ ਸਕਦੇ। 15 ਨੰਬਰ ਜੀ, ਇਹ ਨਿਸ਼ਾਨ ਦੱਸ ਰਿਹਾ ਪ੍ਰੇਵੀਜ਼ ਹੋਏ ਕਿ ਨਿਸ਼ਾਨ ਦੱਸ ਰਿਹਾ ਅੱਗੇ ਜਾ ਕੇ ਤੁਸੀਂ ਲਾਜ਼ਮੀ ਸੱਜੇ ਮੁੜਨਾ ਹੈ, ਠੀਕ ਹੈ। il segnale raffigurato ਹੈ ਨਿਸ਼ਾਨ ਦਿਖਾਇਆ ਗਿਆ precede il segnale ਕਹਿੰਦੇ ਇਹਦੇ ਅੱਗੇ ਨਿਸ਼ਾਨ ਹੈ, direzione obbligatoria ਦੇ ਇਸ ਤਰ੍ਹਾਂ ਵਿੱਚ ਸੱਜੇ ਦੀ ਡਾਇਰੈਕਸ਼ਨ ਹੈ ਉਹ ਓਬਲੀਗੇਟੋਰੀ ਹੈ, ਲਾਜ਼ਮੀ ਹੈ, ਜ਼ਰੂਰੀ ਹੈ, ਵੇਰੋ ਜੀ। 16 ਨੰਬਰ, ਇਸ਼ਾਰਾ ਤੁਸੀਂ ਵੇਖ ਲਿਆ ਜਿਹੜੀ ਥੱਲੇ ਵਾਲੀ ਲਾਈਟ ਹੈ ਜਿਹਦੀ ਉਹ ਬਿਆੰਕੋ ਲਾਈਨ ਮਤਲਬ ਇਸ ਤਰ੍ਹਾਂ ਲੰਮੀ ਲੱਗੀ ਹੈ ਥੱਲੇ ਤੋਂ ਉਤਾਂ ਨੂੰ, ਇਹਨੂੰ ਵਰਟੀਕਲ ਆਖਦੇ ਨੇ, ਜਿਹੜੀ ਸਭ ਨਾਲੋਂ ਉੱਤੇ ਵੇ ਇਸ ਤਰ੍ਹਾਂ ਇਹਨੂੰ ਇਸ ਪੋਜੀਸ਼ਨ ਨੂੰ ਓਰੀਜ਼ੋਨਟਲ ਆਖਦੇ ਨੇ, ਠੀਕ ਹੈ। ਤੇ ਦੋਵੇਂ ਲਾਈਟਾਂ ਬਲੀਆਂ ਹੋ ਸਕਦੀਆਂ ਇਕੱਠੀਆਂ ਨਹੀਂ ਮਤਲਬ ਕੱਲੀਆਂ ਕੱਲੀਆਂ, ਅਗਰ ਕਵੇ ਵਰਟੀਕਲ ਬਲੀ ਹੋ ਸਕਦੀ ਆਨ ਹੋ ਸਕਦੀ ਵੇਰੋ, ਅਗਰ ਕਵੇ ਉੱਤੇ ਵਾਲੀ ਜਿਹੜੀ ਓਰੀਜ਼ੋਨਟਲ ਹੈ ਇਹ ਆਨ ਹੋ ਸਕਦੀ ਹੈ ਫਿਰ ਉਹ ਵੀ ਹੋ ਸਕਦੀ ਹੈ।
Il semaforo in figura da ਇਸ਼ਾਰਾ ਤਸਵੀਰ ਦੇ ਵਿੱਚ può avere la luce bianca verticale, ਕਹਿੰਦੇ ਜਿਹੜੀ ਚਿੱਟੀ ਲਾਈਟ ਬਿਆਂਕਾ ਵੇ ਵਰਟੀਕਾਲੇ accesa, ਕਹਿੰਦੇ ਆਨ ਹੋ ਸਕਦੀ ਹੈ, ਵੇਰੋ ਜੀ ਹੋ ਸਕਦੀ ਹੈ। 17 ਨੰਬਰ ਜੀ ਅੱਛਾ ਜੀ, ਇਹ ਸਵਾਲ ਤੇ ਗੌਰ ਕਰਨਾ ਹੈ, ਠੀਕ ਹੈ। ਇਹ ਨਿਸ਼ਾਨ ਜਿਹੜਾ ਹੈ ਇਹ ਸਵਾਲ ਕਨਫਿਊਜ਼ ਕਰਦਾ ਹੈ। ਮੈਂ ਸਵਾਲ ਪੜ੍ਹ ਲਈਏ, ਵੇਖਦੇ ਹਾਂ। ਅੱਛਾ, ਪਹਿਲਾਂ ਇੱਕ ਚੀਜ਼ ਦੱਸ ਦੇਵਾਂ ਕਿ ਇਹ ਨਿਸ਼ਾਨ ਮੇਨ ਸੜਕ ਦੇ ਉੱਤੇ ਲੱਗੇ ਆ, ਠੀਕ ਹੈ। ਮਸਲਨ ਅਸੀਂ ਹੁਣ ਆਊਟੋਸਟਰਾ ਦੇ ਉੱਤੇ ਹਾਂ, ਆਊਟੋਸਟਰਾ ਦੇ ਉੱਤੇ ਇਹ ਨਿਸ਼ਾਨ ਆਵੇਗਾ ਸਾਨੂੰ ਦੱਸਣੇ ਵਾਸਤੇ ਕਿ ਅੱਗੋਂ ਸੱਜੀ ਸਾਈਡ ਤੋਂ ਇੱਕ ਸੜਕ ਐਂਟਰ ਪਈ ਹੁੰਦੀ ਹੈ, ਉੱਥੋਂ ਗੱਡੀਆਂ ਐਂਟਰ ਹੋ ਸਕਦੀਆਂ ਨੇ, ਠੀਕ ਹੈ। ਅਗਰ ਕਵੇ ਕਿ ਦਾਰ ਪ੍ਰੈਜ਼ੀਡੈਂਸ਼ੀਅਲ ਨਿਸ਼ਾਨ ਹੋ ਸਕਦਾ ਹੈ, ਫਾਲਸੋ, ਸਾਡੇ ਤੇ ਨਹੀਂ ਹੋ ਸਕਦਾ ਕਿਉਂਕਿ ਸਾਡੀ ਮੇਨ ਸੜਕ ਹੈ। ਇਹ ਦਾਰ ਪ੍ਰੈਜ਼ੀਡੈਂਸਾ ਹੋਵੇਗਾ ਜਿਹੜੀ ਛੋਟੀ ਸੜਕ ਸਾਈਡ ਤੋਂ ਐਂਟਰ ਪਈ ਹੁੰਦੀ ਹੈ, ਉਹਦੇ ਤੇ ਹੋ ਸਕਦਾ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ, ਔਰ ਗਲਤੀ ਨੇ ਕੀਤੀ ਹੈ। Il segnale raffigurato nel ਨਿਸ਼ਾਨ ਦਿਖਾਇਆ ਗਿਆ può precedere il segnale, precedere il segnale, ਕਹਿੰਦੇ ਇਹਦੇ ਅੱਗੇ ਨਿਸ਼ਾਨ ਹੋ ਸਕਦਾ ਹੈ ਦਾਰ ਪ੍ਰੈਜ਼ੀਡੈਂਸੀ ਵਾਲਾ, ਫਾਲਸੋ ਜੀ। ਮੇਨ ਸੜਕ ਤੇ ਨਹੀਂ ਹੋ ਸਕਦਾ, ਦੂਜੀ ਸੜਕ ਤੇ ਹੋ ਸਕਦਾ ਹੈ, ਠੀਕ ਹੈ। ਇਹਨਾਂ ਵੇਰੋ ਕੀਤੇ ਲੇਕਿਨ ਫਾਲਸੋ ਹੈ। 18 ਨੰਬਰ ਜੀ, un tornante ਲਿਖਿਆ ਪਨੇਲੋ ਦੇ ਵਿੱਚ, ਤਸਵੀਰ ਦੇ ਵਿੱਚ, ਮਤਲਬ ਅੱਗੇ ਇੱਕ ਮੋੜ ਹੈ। Il pannello raffigurato indica, ਪਨੇਲੋ ਦੱਸ ਰਹੀ ਹੈ la vicinanza ਨਜ਼ਦੀਕ di una curva stretta ਵੀ ਤੰਗ ਮੋੜ ਹੈ, ਖਤਰਨਾਕ ਮੋੜ ਹੈ, ਠੀਕ ਹੈ ਜੀ। ਵੇਰੋ 19 ਨੰਬਰ, lo spazio totale di arresto, ਕਹਿੰਦਾ ਜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta, ਵੱਧ ਜਾਏਗੀ, se aumenta la velocità, ਅਗਰ ਸਪੀਡ ਵੱਧਦੀ ਹੈ। ਵੇਰੋ ਜੀ, ਸਪੀਡ ਵਧਣੇ ਨਾਲ spazio totale di arresto ਵੱਧ ਜਾਏਗੀ। 20 ਨੰਬਰ ਜੀ, se il tram o il filobus, ਕਹਿੰਦਾ ਅਗਰ ਟਰਾਮ ਜਾਂ ਬੱਸ sono fermi, ਰੁਕੀਆਂ ਨੇ per la salita e discesa dei passeggeri, ਪੈਸੇਂਜਰ ਨੂੰ ਉਤਾਰਨੇ ਵਾਸਤੇ ਜਾਂ ਚੜਾਣੇ ਬਿਠਾਣੇ ਵਾਸਤੇ, la manovra di sorpasso ਜਿਹੜਾ ਓਵਰਟੇਕ ਹੈ può sempre effettuarsi a destra, ਕਹਿੰਦਾ ਓਵਰਟੇਕ ਹਮੇਸ਼ਾ ਸੱਜੇ ਤੋਂ ਕਰ ਸਕਦੇ ਹੋ, ਫਾਲਸੋ ਜੀ। ਖਲੋਤੀ ਹੋਈ ਬੱਸ ਨੂੰ ਜਾਂ ਟਰਾਮ ਨੂੰ ਅਸੀਂ ਉਦੋਂ ਹੀ ਓਵਰਟੇਕ ਕਰ ਸਕਦੇ ਹਾਂ ਅਗਰ ਜਗ੍ਹਾ ਹੋਵੇ ਤੇ, ਕਿਉਂਕਿ ਖਲੋਤੀ ਹੋਈ ਬੱਸ ਟਰਾਮ ਨੂੰ ਦੋਵਾਂ ਸਾਈਡਾਂ ਤੋਂ ਅਸੀਂ ਓਵਰਟੇਕ ਕਰ ਸਕਦੇ ਹਾਂ, ਸੱਜੇ ਤੋਂ ਵੀ ਖੱਬੇ ਤੋਂ, ਲੇਕਿਨ ਇੰਪੋਰਟੈਂਟ ਹੈ ਜਗ੍ਹਾ ਹੋਵੇ ਤੇ। ਅਗਰ ਸਪਾਸੀਓ ਨਹੀਂ ਤਾਂ ਫਿਰ ਨਹੀਂ ਕਰ ਸਕਦੇ। ਇਹ ਕਹਿੰਦਾ ਸੈਂਪਰੇ ਹੀ ਕਰ ਸਕਦੇ ਹੋ, ਹਮੇਸ਼ਾ ਕਰ ਸਕਦੇ ਹੋ, ਫਾਲਸੋ। ਅਗਰ ਜਗ੍ਹਾ ਨਹੀਂ ਜੇ ਅਸੀਂ ਨਹੀਂ ਕਰ ਸਕਦੇ ਤਾਂ ਮਤਲਬ ਸੈਂਪਰੇ ਨਹੀਂ ਹੋ ਸਕਦਾ। 21 ਨੰਬਰ, ਲਾ ਸਪੀਆ della cintura di sicurezza, ਜਿਹੜਾ ਬੈਲਟ ਹੈ ਇਹਦਾ ਸਪੀਆ ਜਿਹੜਾ ਹੁੰਦਾ ਹੈ ਇਹਦੀ ਕਲੋਰੇ ਰੋਸੋ, ਕਹਿੰਦਾ ਰੋਸੋ ਕਲਰ ਦਾ ਹੁੰਦਾ ਹੈ, ਵੇਰੋ। 22 ਨੰਬਰ, se un infortunato della strada, ਕਹਿੰਦਾ ਜੇ ਸੜਕ ਦੇ ਉੱਤੇ ਜ਼ਖਮੀ ਹੈ, ha una ferita sanguinante, ਉਹਨੂੰ ਜ਼ਖਮ ਹੋਇਆ ਔਰ ਖੂਨ ਨਿਕਲ ਰਿਹਾ, bisogna tamponarla, ਕਹਿੰਦਾ ਪੱਟੀ ਕਰੋ, tamponarla ਕਰੋ, con garze sterili, ਕਿਸੇ ਜਿਹੜੀ ਸਾਫ਼ ਪੱਟੀ ਹੁੰਦੀ ਹੈ ਉਹਦੇ ਨਾਲ, ਉਹ ਪਾਣੀ ਪੁਲੀਤੀ ਜਾਂ ਸਾਫ਼ ਕੱਪੜੇ ਦੇ ਨਾਲ, ਵੇਰੋ। 23 ਨੰਬਰ ਜੀ, il rispetto delle norme, ਕਹਿੰਦਾ ਜਿਹੜੀ ਨੋਰਮੇ ਲੇਜੇ ਕਾਨੂੰਨ ਦੀ ਰਿਸਪੈਕਟ ਹੁੰਦੀ ਹੈ, ਮਤਲਬ ਲੇਜੇ ਕਾਨੂੰਨ ਜਿਹੜਾ ਅਸੀਂ ਅਮਲ ਕਰਨੇ ਆ ਦੀ circolazione ਚੱਲਣੇ ਵਾਲੇ ਤੇ, permette di limitare i rischi, ਕਹਿੰਦੇ ਇਹਦੇ ਨਾਲ limitare i rischi, ਮਤਲਬ ਇਹਦੇ ਨਾਲ ਰਿਸਕ ਘਟ ਜਾਂਦਾ ਹੈ, ਖਤਰਾ ਘਟ ਜਾਂਦਾ ਹੈ। connessi alla guida di tutti i veicoli, ਜਿਹਦਾ ਤਲਕ ਸਾਰੀਆਂ ਗੱਡੀਆਂ ਦੇ ਚੱਲਣੇ ਨਾਲੇ, sia di quelli a motore, ਭਾਵੇਂ ਕਹਿੰਦਾ ਇੰਜਨ ਵਾਲੀਆਂ ਹੋਣ ਗੱਡੀਆਂ, sia di quelli che ne sono privi, ਭਾਵੇਂ sono privi ਹੋਣ, ਮਤਲਬ ਇੰਜਨ ਤੋਂ ਬਿਨਾਂ ਹੋਣ, ਵੇਰੋ ਜੀ। ਅਗਰ ਅਸੀਂ ਜਿਹੜੇ ਹੁਣ ਕਾਨੂੰਨ ਲੇਜੇ ਬਣਾਏ ਨੇ ਕਿ ਸੜਕ ਵਿੱਚ ਐਂਟਰ ਹੋਣ ਲੱਗਿਆ ਤੁਸੀਂ ਇਸ ਕਾਨੂੰਨ ਤੇ ਅਮਲ ਕਰਨਾ ਹੈ, ਅਗਰ ਅਸੀਂ ਉਹਨਾਂ ਤੇ ਅਮਲ ਕਰਨੇ ਆ ਤੇ ਖਤਰਾ ਜਿਹੜਾ ਹੁੰਦਾ, ਰਿਸਕ ਜਿਹੜਾ ਹੁੰਦਾ ਐਕਸੀਡੈਂਟ ਦਾ, ਉਹ ਬੜਾ ਘਟ ਜਾਂਦਾ ਹੈ। 24 ਨੰਬਰ ਜੀ, ਸਟਾਪ ਦਾ ਨਿਸ਼ਾਨ ਆ ਗਿਆ, ਸਟਾਪ ਦਾ ਪ੍ਰਵੀਜ਼ ਹੋਏ, ਮਤਲਬ ਇਸ ਨਿਸ਼ਾਨ ਤੋਂ 320 ਮੀਟਰ ਬਾਅਦ ਤੁਸੀਂ ਲਾਜ਼ਮੀ ਰੁਕਣਾ ਹੈ। il segnale raffigurato preannuncia, ਨਿਸ਼ਾਨ ਦੱਸ ਰਿਹਾ di fermarsi, ਫਿਰ ਰੁਕਣਾ ਜੇ 320 metri dopo il segnale, il ਨਿਸ਼ਾਨ ਤੋਂ 320 ਮੀਟਰ ਬਾਅਦ ਇਹ dare la precedenza ਤੇ ਹੱਕ ਦੇਣਾ ਜੀ, ਵੇਰੋ। 5 ਨੰਬਰ ਜੀ, ਨਿਸ਼ਾਨ ਦੱਸ ਰਿਹਾ ਹਸਪੀਟਲ ਦੀ ਐਂਟਰੀ ਦੱਸ ਰਿਹਾ ਵੀ ਇੱਥੋਂ ਤੁਸੀਂ ਹਸਪੀਟਲ 'ਚ ਐਂਟਰ ਹੋ ਸਕਦੇ ਹੋ। il segnale raffigurato indica la direzione, ਨਿਸ਼ਾਨ ਕਹਿੰਦਾ ਡਾਇਰੈਕਸ਼ਨ ਦੱਸ ਰਿਹਾ per entrare, ਐਂਟਰ ਹੋਣੇ ਵਾਸਤੇ nell'ospedale, ਹਸਪੀਟਲ ਦੇ, ਵੇਰੋ ਜੀ। 26 ਨੰਬਰ, la distrazione del conducente, ਕਹਿੰਦੇ ਡਰਾਈਵਰ ਦਾ ਧਿਆਨ ਹਟਦਾ ਹੈ, può essere causata, ਕਹਿੰਦੇ ਇਹਦੀ ਵਜ੍ਹਾ ਹੋ ਸਕਦੀ, ਮਤਲਬ ਡਰਾਈਵਰ ਦੇ ਧਿਆਨ ਹਟਣੇ ਦੀ ਵਜ੍ਹਾ ਹੋ ਸਕਦੀ ਹੈ। ਕਿਹੜੀ ਵਜ੍ਹਾ ਹੋ ਸਕਦੀ ਹੈ? dalla ricerca dei comandi della radio, ਜਿਹੜੇ ਅਸੀਂ ਰੇਡੀਓ ਦੇ ਬਟਨ ਢੂੰਡਨੇ ਆ, ਉਹਦੀ altri apparecchi elettronici, ਜਾਂ ਜਿਹੜੀਆਂ ਕੋਈ ਹੋਰ ਇਲੈਕਟ੍ਰੋਨਿਕ ਚੀਜ਼ਾਂ ਨੇ, ਮਤਲਬ ਏਸੀ ਲਾਣਾ, ਬਾਕੀ ਜਿਹੜੀਆਂ ਚੀਜ਼ਾਂ ਨੇ, ਕਹਿੰਦਾ ਬਾਕੀ ਇਹਨਾਂ ਜਿਹੜੇ ਬਟਨ ਢੂੰਡਦੇ ਨੇ ਇਹ ਵੀ ਇੱਕ ਵਜ੍ਹਾ ਹੋ ਸਕਦੀ, ਵੇਰੋ ਜੀ। ਅਗਰ ਇਹਨਾਂ ਚੀਜ਼ਾਂ ਵੱਲ ਅਸੀਂ ਧਿਆਨ ਕਰਕੇ ਢੂੰਡਨੇ ਆ, ਬਟਨ ਢੂੰਡਨੇ ਆ ਪਏ
ਤੇ ਡਰਾਈਵਰ ਦਾ ਧਿਆਨ ਹਟੇਗਾ ਡਰਾਈਵਿੰਗ ਤੋਂ। 27 ਨੰਬਰ ਜੀ, ਨਿਸ਼ਾਨ ਵੇਖ ਲਓ, ਪਹਿਲਾਂ ਐਲ, ਫਿਰ ਸੀ ਤੇ ਫਿਰ ਐਚ। ਠੀਕ ਹੈ, ਸੀ ਜਿਹੜੀ ਹੈ ਐਲ ਤੋਂ ਬਾਅਦ ਜਾਵੇਗੀ ਲੇਕਿਨ ਐਚ ਤੋਂ ਪਹਿਲਾਂ ਜਾਵੇਗੀ। ਠੀਕ ਹੈ, ਕਿਉਂਕਿ ਸੀ ਦੀ ਇਹਨੇ ਗੱਲ ਕਰਨੀ ਹੈ। ਇਹ consentito attraversare l'incrocio, ਕਹਿੰਦਾ ਚੌਕ ਕ੍ਰਾਸ ਕਰਨੇ ਦੀ ਇਜਾਜ਼ਤ ਹੈ। ਇਨ ਫਿਗੂਰਾ ਵਾਲੀ ਤਸਵੀਰ ਦੇ ਵਿੱਚ secondo ordine, ਕਹਿੰਦੇ ਇਸ ਆਰਡਰ ਦੇ ਨਾਲ, ਇਸ ਤਰਤੀਬ ਦੇ ਨਾਲ, il veicolo C, ਕਹਿੰਦਾ ਜਿਹੜੀ ਸੀ ਗੱਡੀ ਹੈ dopo il veicolo L, ਵੀ ਐਲ ਤੋਂ ਬਾਅਦ, ਵੇਖੋ ਤਸਵੀਰ ਵਿੱਚ ਵੀ ਸੀ ਐਲ ਤੋਂ ਬਾਅਦ ਜਾ ਰਹੀ ਹੈ, ਮਾ ਲੇਕਿਨ prima del veicolo H, ਲੇਕਿਨ ਕਹਿੰਦਾ ਐਚ ਤੋਂ ਪਹਿਲਾਂ, ਫਿਰ ਉਹਦੀ ਐਚ ਤੋਂ ਪਹਿਲਾਂ ਜਾ ਰਹੀ ਹੈ। ਠੀਕ ਹੈ, ਐਲ ਤੋਂ ਬਾਅਦ ਤੇ ਐਚ ਤੋਂ ਪਹਿਲਾਂ। 28 ਨੰਬਰ ਜੀ, nei rimorchi con freno a inertia, ਕਹਿੰਦਾ ਉਹ ਰਿਮੋਰਕੀ ਜਿਨ੍ਹਾਂ ਵਿੱਚ freno a inertia ਲੱਗੀ ਹੈ, ਬ੍ਰੇਕ ਵਾਲੀ ਲੱਗੀ ਹੈ, dopo un prolungato periodo, ਵੀ ਇੱਕ ਲੰਮੇ ਟਾਈਮ ਤੋਂ ਬਾਅਦ ਦੀ ਇਨਐਕਟਿਵਿਟà, ਮਤਲਬ ਇਹ ਕਾਫੀ ਟਾਈਮ ਤੋਂ ਤੁਸੀਂ ਉਹ ਰਿਮੋਰਕੀ ਯੂਜ਼ ਨਹੀਂ ਕਰ ਰਹੇ, ਇਹ freni ਵੀ ਜਿਹੜੀਆਂ ਬ੍ਰੇਕਾਂ ਨੇ potrebbero aver perso efficienza, ਵੀ ਹੋ ਸਕਦਾ ਉਹ perso efficienza ਦਾ ਮਤਲਬ ਬ੍ਰੇਕਾਂ ਕੰਮ ਕਰਨਾ ਛੱਡ ਜਾਣ। a causa, ਕਹਿੰਦੇ ਦੀ ਕੀ ਵਜ੍ਹਾ ਹੋਵੇ ਦੀ, della ruggine, ਜੰਗਾਲ ਜ਼ੰਗ। ਵੇਖੋ ਜੀ, ਅਗਰ ਇੱਕ ਰਿਮੋਰਕ ਹੋਏ ਤੁਸੀਂ ਕਾਫੀ ਟਾਈਮ ਤੋਂ ਇਸਤੇਮਾਲ ਨਹੀਂ ਕਰ ਰਹੇ, ਉਹਦੇ ਵਿੱਚ ਫਰੇਨੋ ਇਨਰਸੀਆ ਲੱਗੀ ਏ, ਤੇ ਹੋ ਸਕਦਾ ਉਹ ਕੰਮ ਕਰਨਾ ਛੱਡ ਜਾਵੇ। ਕਿਉਂ ਖਲੋਤੇ ਖਲੋਤੇ ਨੂੰ ਜ਼ੰਗ ਲੱਗ ਗਿਆ ਹੋਵੇਗਾ, ਇਸ ਵਾਸਤੇ ਪੈਰਸੋ ਐਫੀਸ਼ੀਐਂਸਾ ਹੋ ਸਕਦੀ ਹੈ। 29 ਨੰਬਰ ਜੀ, ਇਨ ਕਾਜ਼ੋ ਦੀ ਇਨਫੋਸਾਮੈਂਟੋ। ਅੱਛਾ ਜੀ, ਇਹ ਵੀ ਸਵਾਲ ਹੁੰਦਾ ਹੈ ਪਿਆ ਹੁਣ, ਕਾਫੀ ਜਿਹੜੇ ਹੁਣ ਲਾਸਟ ਜਿਹੜੇ ਇਸਕੇ ਦੇ ਅਪਲੋਡ ਕੀਤੇ ਨੇ ਉਹਨਾਂ ਵਿੱਚ ਕਾਫੀ ਵਾਰ ਇਹ ਆ ਚੁੱਕਿਆ। ਇਨ ਕਾਜ਼ੋ ਦੀ ਇਨਫੋਸਾਮੈਂਟੋ, ਕਹਿੰਦੇ ਉਹ ਸੂਰਜ ਜਦੋਂ ਫਸ ਗਏ ਹੋ su neve o sabbia, ਬਰਫ਼ ਤੇ ਜਾਂ ਰੇਤ ਤੇ, non riuscendo a partire con la prima marcia, ਵੀ ਤੁਸੀਂ ਪਹਿਲੇ ਗੇਅਰ ਨਾਲ ਚੱਲ ਨਹੀਂ ਸਕਦੇ ਪਏ, ਇਹ opportuno, ਫਿਰ ਕਹਿੰਦਾ ਤੁਹਾਨੂੰ ਚਾਹੀਦਾ ਹੈ innestare una marcia superiore, ਵੀ ਤੁਸੀਂ innestare ਕਰੋ, ਲਾਵੋ una marcia superiore, ਵੱਡਾ ਗੇਅਰ। ਫਿਰ ਜੀ ਅਗਰ ਪਹਿਲੇ ਗੇਅਰ ਨਾਲ ਨਹੀਂ ਨਿਕਲਦੀ ਪਈ ਗੱਡੀ, ਦੂਸਰਾ ਲਾ ਲਓ। ਤੀਸਰਾ ਜੀ, 3 ਨੰਬਰ, li pneumatici chiodati, ਜਿਹੜੇ ਕਿੱਲਾਂ ਵਾਲੇ ਟਾਇਰ ਹੁੰਦੇ ਨੇ, ਅਗਰ ਕਿਸੇ ਨੂੰ ਕਿਸੇ ਤਸਵੀਰ ਦਾ ਨਹੀਂ ਪਤਾ ਲੱਗਦਾ ਤੇ ਗੂਗਲ ਤੇ ਲਿਖ ਲਿਆ ਕਰੋ ਔਰ ਤਸਵੀਰਾਂ ਕੱਢ ਲਿਆ ਕਰੋ, ਸਾਰੀਆਂ ਤਸਵੀਰਾਂ ਆ ਜਾਂਦੀਆਂ ਨੇ। li pneumatici chiodati, ਜਿਹੜੇ ਕਿੱਲਾਂ ਵਾਲੇ ਟਾਇਰ ਨੇ, vanno montati, ਕਹਿੰਦੇ ਇਹਨਾਂ ਨੂੰ ਲਾਣਾ ਹੈ solo su due ruote, ਸਿਰਫ ਦੋ ਟਾਇਰਾਂ ਦੇ ਉੱਤੇ, dello stesso asse, ਜਿਹੜੇ ਇੱਕੋ ਹੀ ਐਕਸਲ ਦੇ ਦੋ ਟਾਇਰ ਨੇ, ਕਹਿੰਦਾ ਉਹਨਾਂ ਤੇ pneumatici chiodati, ਕਿੱਲਾਂ ਵਾਲੇ ਟਾਇਰ ਲਾਣੇ ਨੇ। ਫਾਲਸੋ ਜੀ, ਕਿੱਲਾਂ ਵਾਲੇ ਟਾਇਰ ਲਾਈਦੇ ਨੇ ਜਿਤਨੇ ਟਾਇਰ ਤੁਹਾਡੇ ਮੁਤਰੀਚੀ ਨੇ। ਅਗਰ ਤੁਹਾਡੀ ਗੱਡੀ 4x4 ਹੈ, ਚਵਾਂ ਟਾਇਰਾਂ ਤੋਂ ਜ਼ੋਰ ਲਾਉਂਦੀ ਹੈ, ਤੇ ਤੁਸੀਂ ਚਵਾਂ ਟਾਇਰਾਂ ਤੇ ਟਾਇਰ ਲਾਣੇ ਨੇ। ਠੀਕ ਹੈ, ਅਗਰ ਦੋ ਨੇ ਤੇ ਫਿਰ ਦੋ ਲਾਣੇ। ਠੀਕ ਹੈ, ਲੇਕਿਨ ਇਹ ਗੱਲ ਹੈ ਤੇ ਕਹਿੰਦੇ, ਇਹ ਕਹਿੰਦਾ ਸੋਲੋ su due ruote, ਵੀ ਸਿਰਫ ਦੋ ਟਾਇਰਾਂ ਤੇ ਲਾਣੇ ਜੇ, dello stesso asse, ਉਹ ਜਿਹੜੇ ਇੱਕੋ ਹੀ ਐਕਸਲ ਦੇ। ਫਾਲਸੋ ਜੀ, ਹੁਣ ਸਾਨੂੰ ਇਹ ਜਿਹੜੀ ਗੱਲ ਕਰ ਛੜੀ ਖੁੱਲੀ ਜੀ ਨੇ ਗੱਲ ਕੀਤੀ ਹੈ ਬਈ ਇੱਕੋ ਐਕਸਲ ਦੇ ਦੋ ਟਾਇਰਾਂ ਤੇ। ਹੁਣ ਫਾਰ ਐਗਜ਼ਾਮਪਲ, ਅਗਰ ਅਗਲੇ ਦੋ ਟਾਇਰ ਮੁਤਰੀਚੀ ਹੋਣ, ਗੱਡੀ ਅਗਲਿਆਂ ਤੋਂ ਜ਼ੋਰ ਲਾਉਂਦੀ ਹੋਵੇ, ਅਸੀਂ ਪਿਛਲਿਆਂ ਦੇ ਲਾ ਦਈਏ, ਉਹ ਟਾਇਰ ਲਾ ਦਈਏ, ਕੋਈ ਫਾਇਦਾ ਨਹੀਂ ਉਹਦਾ। ਅਗਰ ਗੱਡੀ ਪਿਛਲੇ ਟਾਇਰਾਂ ਤੋਂ ਜ਼ੋਰ ਲਾਉਂਦੀ ਹੈ, ਅਸੀਂ ਅਗਲਿਆਂ ਤੋਂ ਟਾਇਰ ਲਾ ਦਈਏ ਕਿੱਲਾਂ ਵਾਲੇ, ਉਹਦਾ ਵੀ ਕੋਈ ਫਾਇਦਾ ਨਹੀਂ। ਠੀਕ ਹੈ, ਇਸ ਵਾਸਤੇ ਸੋਲੋ ਦੀ ਵਜ੍ਹਾ ਤੋਂ ਸਵਾਲ ਗਲਤ ਪਿਆ ਹੁੰਦਾ। ਇਹਨਾਂ ਚੀਜ਼ਾਂ ਵੱਲ ਧਿਆਨ ਰੱਖਿਆ ਕਰੋ। ਸੋਲੋ ਹੋ ਗਿਆ, ਨੌਨ ਹੋ ਗਿਆ, ਸੁਲਤਾਨਤੋ ਹੋ ਗਿਆ, ਐਸਕਲੂਸਿਵਮੈਂਟੇ ਹੋ ਗਿਆ। ਠੀਕ ਹੈ, ਕਿਉਂਕਿ ਸਵਾਲ ਸਾਰਾ ਠੀਕ ਹੁੰਦਾ ਹੈ, ਸਿਰਫ ਇਹਨਾਂ ਇੱਕ ਲਫ਼ਜ਼ ਦੇ ਨਾਲ ਮਤਲਬ ਸਾਰਾ ਚੇਂਜ ਹੋ ਜਾਂਦਾ ਹੈ। ਠੀਕ ਹੈ ਜੀ, ਲਓ ਜੀ, ਅੱਜ ਦੀ ਵੀਡੀਓ ਖਤਮ, ਤੇ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼, ਸਤਿ ਸ਼੍ਰੀ ਅਕਾਲ ਜੀ।